वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਬਣੇ ਹੋਏ ਆ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ ਕੈਨੇਡਾ ਦੇ ਵਿੱਚ ਦੇਖਦੇ ਹਾਂ ਜਾਂ ਸਿੱਖ ਸੰਘਰਸ਼ ਦਾ ਪੀਰੀਅਡ ਦੇਖਦੇ ਹਾਂ ਤਾਂ 1985 ਦੇ ਵਿੱਚ 23 ਜੁਲਾਈ 1985 ਨੂੰ ਜਿਹੜੀ ਕਨਿਸ਼ਕਾ ਬੰਬਿੰਗ ਸੀ 에ਅਰ ਇੰਡੀਆ ਦੀ ਫਲਾਈਟ 182 ਜਿਹੜੀ ਕਿ ਮੌਂਟਰੀਅਲ ਤੋਂ ਚੜੀ ਸੀ ਤੇ ਉਹਨੇ ਲੰਡਨ ਤੋਂ ਹੁੰਦੇ ਹੋਏ ਨਵੀਂ ਦਿੱਲੀ ਨਿਊ ਦਿੱਲੀ ਜਾਣਾ ਸੀ। ਉਹਦੀ ਜਿਹੜੀ ਬੰਬ ਬਲਾਸਟ ਹੋਇਆ ਉਹਦੇ ਵਿੱਚ 329 ਜਿਹੜੇ ਬੰਦੇ ਸੀ ਉਹਨਾਂ ਦੀ ਮੌਤ ਹੋ ਗਈ ਸੀ। ਇਹ ਸਾਰੀ ਜਿਹੜੀ ਬੰਬਿੰਗ ਸੀ ਇਹਦੇ ਪਿੱਛੇ ਏਜੰਸੀਆਂ ਵੱਲੋਂ ਤੇ ਮੀਡੀਆ ਵੱਲੋਂ ਜਿਹੜਾ ਸੀ ਸਿੱਖ ਸੰਘਰਸ਼ ਨੂੰ, ਜਿਹੜੀ ਸਿੱਖ ਲਹਿਰ ਸੀ, ਸਿੱਖ ਜਥੇਬੰਦੀਆਂ ਸੀ, ਉਹਨਾਂ ਨੂੰ ਦੋਸ਼ੀ ਬਣਾਇਆ ਗਿਆ ਸੀ, ਗਰਦਾਨਿਆ ਗਿਆ ਸੀ। ਇਸ ਕਨਿਸ਼ਕਾ ਬੰਬਿੰਗ ਦੀ ਜਿਹੜੀ ਜਾਂਚ ਹੈਗੀ ਆ ਉਹ ਕੈਨੇਡੀਅਨ ਹਿਸਟਰੀ ਦੇ ਵਿੱਚ ਸਭ ਤੋਂ ਮਹਿੰਗੀ ਜਾਂਚ ਮੰਨੀ ਗਈ ਹੈ ਤੇ ਉਹਦੀ ਜਿਹੜੀ ਜਾਂਚ ਹੈਗੀ ਉਹਦੇ ਵਿੱਚ ਜਿਹੜੇ ਸਿੱਖ ਸੀਗੇ ਉਹਨਾਂ ਨੂੰ ਬਰੀ ਵੀ ਕੀਤਾ ਗਿਆ। ਤੇ ਅੱਜ ਜਦੋਂ ਅਸੀਂ ਇਹ ਸਾਰੇ ਪੀਰੀਅਡ ਤੋਂ ਟਾਈਮ ਪੀਰੀਅਡ ਤੋਂ ਬਾਅਦ ਸਿੱਖ ਲਹਿਰ ਦੀ ਗੱਲ ਕਰਦੇ ਹਾਂ, ਸਿੱਖ ਸੰਘਰਸ਼ ਦੀ ਗੱਲ ਕਰਦੇ ਹਾਂ, ਤਾਂ ਅੱਜ ਸਿੱਖ ਜਿਹੜੀਆਂ ਜਥੇਬੰਦੀਆਂ ਹੈਗੀਆਂ ਨੇ ਕੈਨੇਡਾ ਦੇ ਵਿੱਚ, ਖਾਸ ਤੌਰ ਤੇ ਗ੍ਰੇਟਰ ਟੋਰਾਂਟੋ ਏਰੀਏ ਦੇ ਵਿੱਚ, ਉਹਨਾਂ ਵੱਲੋਂ ਇਸ ਮੌਕੇ ਦੇ ਉੱਤੇ ਅੱਜ ਅਸੀਂ 22 ਜੂਨ ਨੂੰ ਗੱਲਬਾਤ ਕਰ ਰਹੇ ਹਾਂ। ਤਾਂ ਅੱਜ ਜਿਹੜੀਆਂ ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਨੇ ਉਹਨਾਂ ਵੱਲੋਂ ਕਨਿਸ਼ਕਾ ਬੰਬਿੰਗ ਦੇ ਜਿਹੜੇ ਪੀੜਤ ਸੀ, ਉਹਨਾਂ ਦੇ ਜਿਹੜੇ ਪਰਿਵਾਰ ਸੀ, ਉਹਨਾਂ ਦੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਤੇ ਇਸ ਬੰਬਿੰਗ ਦੀ ਇਹਨਾਂ ਬੰਬ ਧਮਾਕਿਆਂ ਦੀ ਜਾਂਚ ਦੀ ਜਿਹੜੀ ਹੈਗੀ ਹੈ ਮੰਗ ਕਰਦਿਆਂ ਇੱਕ ਕੈਂਡਲ ਲਾਈਟ ਵਿਜਲ ਜਿਹੜਾ ਹੈਗਾ ਉਹ ਕੱਢਿਆ ਗਿਆ। ਸੋ ਇਸ ਸੰਬੰਧੀ ਅੱਜ ਅਸੀਂ ਗੱਲਬਾਤ ਕਰਾਂਗੇ, ਜਿੱਥੇ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜਾ ਇਹ ਸਟੈਪ ਕੈਂਡਲ ਲਾਈਟ ਵਿਜਲ ਦਾ ਲਿਆ ਗਿਆ ਇਹਦੇ ਪਿੱਛੇ ਕੀ ਕਾਰਨ ਹੈ ਤੇ ਨਾਲ ਹੀ ਜਿਹੜੀ ਇਹ ਜਾਂਚ ਹੈਗੀ ਹੈ ਇਹਦੇ ਜਿਹੜੇ ਵੇਰਵੇ ਨੇ ਉਹ ਵੀ ਜਿਹੜੇ ਕੈਨੇਡਾ ਦੇ ਵਿੱਚ ਸਿੱਖ ਆਗੂ ਹੈਗੇ ਆ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸੋ ਅੱਜ ਇਸ ਗੱਲਬਾਤ ਦੇ ਲਈ ਸਾਡੇ ਨਾਲ ਅਕਾਲੀ ਦਲ ਅੰਮ੍ਰਿਤਸਰ ਦੀ ਕੈਨੇਡਾ ਈਸਟ ਦੀ ਯੂਨਿਟ ਦੇ ਪ੍ਰਧਾਨ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਸਾਡੇ ਨਾਲ ਫੋਨ ਲਾਈਨ ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਹੰਸਰਾ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੰਸਰਾ ਸਾਹਿਬ, ਸਾਰਿਆਂ ਤੋਂ ਪਹਿਲਾਂ ਤਾਂ ਸਵਾਲ ਇਹੀ ਬਣਦਾ ਹੈ ਜਿਹੜਾ ਕਿ ਅੱਜ ਕੱਲ੍ਹ ਮੀਡੀਆ ਦੇ ਵਿੱਚ ਵੀ ਆ ਰਿਹਾ ਹੈ, ਕਿਤੇ ਨਾ ਕਿਤੇ ਜਿਹੜੀ ਇੰਡੀਅਨ ਮੀਡੀਆ ਵੱਲੋਂ ਜਾਂ ਓਵਰਆਲ ਕੈਨੇਡੀਅਨ ਮੀਡੀਆ ਵੱਲੋਂ ਵੀ ਇੱਕ ਨੈਗੇਟਿਵ ਪੋਰਟਰੇਲ ਹੈਗੀ ਹੈ ਸਿੱਖਾਂ ਦਾ ਜਿਹੜਾ ਇਹ ਮੂਵ ਹੈ ਕੈਂਡਲ ਲਾਈਟ ਵਿਜਲ ਦਾ, ਜਿਹੜੇ ਪੀੜਤ ਨੇ ਉਹਨਾਂ ਦੀ ਹਮਦਰਦੀ ਦੇ ਲਈ ਤੇ ਇਨਸਾਫ ਦੇ ਲਈ, ਜਾਂਚ ਦੇ ਲਈ ਜਿਹੜਾ ਇਹ ਮੂਵ ਹੈ ਉਹਨੂੰ ਕਿਤੇ ਨਾ ਕਿਤੇ ਇੱਕ ਨੈਗੇਟਿਵ ਐਂਗਲ ਤੋਂ ਦੇਖਿਆ ਜਾ ਰਿਹਾ ਹੈ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਤੁਹਾਡਾ ਪੱਖ ਕੀ ਹੈ? ਕਿਸ ਮੰਤਵ ਦੇ ਨਾਲ, ਕਿਸ ਮੋਟਿਵ ਦੇ ਨਾਲ ਜਿਹੜਾ ਇਹ ਕੈਂਡਲ ਲਾਈਟ ਵਿਜਲ ਦਾ ਜਿਹੜਾ ਪ੍ਰੋਗਰਾਮ ਹੈ ਉਹ ਉਲੀਕਿਆ ਗਿਆ ਸੀ? ਬੇਸਿਕਲੀ ਪਿਛਲੇ 33 ਸਾਲ ਤੋਂ ਅਸੀਂ ਮਤਲਬ ਇੱਕ ਸਟੀਰੀਓਟਾਈਪਿੰਗ ਹੀ ਜਿਹੜੀ ਕਵਰੇਜ ਆ ਮੀਡੀਆ ਦੇ ਵਿੱਚ ਉਹ ਪੜ੍ਹ ਰਹੇ ਆ, ਸੁਣ ਰਹੇ ਆ। ਕਿਸੇ ਵੀ ਕੈਨੇਡੀਅਨ ਮੀਡੀਆਕਾਰ ਨੇ, ਜਰਨਲਿਸਟ ਨੇ ਜਿਹੜੇ ਕਿ ਨੋਨ ਨੇ ਇਨਵੈਸਟੀਗੇਸ਼ਨ ਜਰਨਲਿਜ਼ਮ ਦੇ ਵਿੱਚ, ਉਹਨਾਂ ਨੇ ਇਹ ਤਰੱਦਦ ਕਰਕੇ ਇਹਦੀ ਇਨਵੈਸਟੀਗੇਸ਼ਨ ਮੁੜ ਕੇ ਨਹੀਂ ਕੀਤੀ, ਭਾਵੇਂ ਕਿ ਸ਼ੁਰੂ ਦੇ ਵਿੱਚ ਕਿਤਾਬ ਨਿਕਲੀ ਸੀ ਅਤੇ ਉਹ ਦੋ ਵੱਡੇ ਕੈਨੇਡਾ ਦੇ ਜਿਹੜੇ ਨੈਸ਼ਨਲ ਨਿਊਜ਼ਪੇਪਰਸ ਨੇ ਉਹਨਾਂ ਦੇ ਜਰਨਲਿਸਟ ਟਾਈਮ ਰਿਪੋਰਟਸ ਕਵਰ ਕਰਦੇ ਨੇ, ਹਮੇਸ਼ਾ ਇਨਵੈਸਟੀਗੇਟਿਵ ਜਰਨਲਿਜ਼ਮ ਦੇ ਲਈ ਜਾਣੇ ਜਾਂਦੇ ਸੀ। ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਦੇ ਬੇਸ ਤੇ ਲਿਖੀ ਸੀ, ਉਹਨੂੰ ਵੀ ਸਮਹਾਉ ਨਜ਼ਰ ਅੰਦਾਜ਼ ਕੀਤਾ ਗਿਆ। ਸੋ ਇਹ ਆਲਮੋਸਟ ਇੱਕ ਕਿਸਮ ਦਾ ਜਿਸ ਤਰ੍ਹਾਂ ਕਹਿੰਦੇ ਨੇ ਕਿ ਇੱਕ ਸਕਾਰ ਬਣ ਗਿਆ ਸੀਗਾ, ਨਸੂਰ ਬਣ ਗਿਆ ਸੀਗਾ, ਜਿਹੜਾ ਕਿ ਕੈਨੇਡੀਅਨ ਸਿੱਖ ਕਮਿਊਨਿਟੀ ਹੈ ਜਿਹੜੀ ਉਹ ਇਕੁਅਲੀ ਪੇਨਡ ਸੀ। ਇੱਕ ਤਾਂ 329 ਲੋਕ ਪਲੱਸ 2 ਨਵੀਟਾ ਏਅਰਪੋਰਟ ਤੇ 331 ਟੋਟਲ ਇਸ ਐਪੀਸੋਡ ਦੇ ਵਿੱਚ ਮਾਰੇ ਗਏ ਸੀ ਤੇ ਉਹਨਾਂ ਦੇ ਪਰਿਵਾਰ ਨੇ, ਰਿਸ਼ਤੇਦਾਰ ਨੇ, ਜਿਨ੍ਹਾਂ ਨੇ ਜਿਹੜੀ ਇਮੀਡੀਏਟ ਪੇਨ ਐਂਡ ਸਫਰਿੰਗ ਆ ਉਹ ਪਿਛਲੇ 33 ਸਾਲ ਤੋਂ ਹੰਢਾਈ ਹੈ ਜੀ। ਉਹਨਾਂ ਦੀ ਸੋਲੀਡੈਰਿਟੀ ਦੇ ਵਿੱਚ ਅਕਸਰ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਅਰਦਾਸ ਬੇਨਤੀਆਂ ਹੁੰਦੀਆਂ ਰਹੀਆਂ ਨੇ। ਵੱਖ-ਵੱਖ ਸਿੱਖ ਆਰਗੇਨਾਈਜੇਸ਼ਨਸ ਦੇ ਵੱਲੋਂ ਪੋਲੀਟੀਕਲੀ ਆਪਣੀ ਸਟੇਟਮੈਂਟਸ ਜਾਰੀ ਕੀਤੀਆਂ ਜਾਂਦੀਆਂ ਸੀਗੀਆਂ, ਪਰ ਕਿਉਂਕਿ ਇਹ
ਮੂਲ ਰੂਪ ਦੇ ਵਿੱਚ ਗਵਰਨਮੈਂਟ ਦਾ ਇਸ਼ੂ ਸੀ, ਕੈਨੇਡੀਅਨ ਗਵਰਨਮੈਂਟ ਦਾ, ਜਿਨ੍ਹਾਂ ਨੇ ਅਮਰਵੀਰ ਸਿੰਘ ਜੀ ਫॉर ਆਲਮੋਸਟ 2007-2008 ਤੱਕ ਇਸ ਗੱਲ ਨੂੰ ਨਜ਼ਰਅੰਦਾਜ਼ ਕਰੀ ਰੱਖਿਆ ਵੀ ਇਹ ਕੈਨੇਡੀਅਨ ਟ੍ਰੈਜਡੀ ਆ, ਵੀ ਇਹ ਤਾਂ 에ਅਰ ਇੰਡੀਆ ਦਾ ਜਹਾਜ਼ ਸੀਗਾ, ਉਹਦਾ ਆਇਰਲੈਂਡ ਤੇ ਜਾ ਕੇ ਬਲਾਸਟ ਹੋਇਆ, ਸੋ ਗਵਰਨਮੈਂਟ ਆਫ ਕੈਨੇਡਾ really has nothing to do with it। ਸੋ ਇਸ ਤਰ੍ਹਾਂ ਦਾ ਇਹਨਾਂ ਦਾ ਬਿਹੇਵੀਅਰ ਸੀ, ਭਾਵੇਂ ਕਿ ਇਹਨਾਂ ਨੇ ਗੱਲ ਇਹ ਕਹੀ ਨਹੀਂ ਸੀ ਵੀ ਇਹ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਪਰ ਇਹਨਾਂ ਦੇ ਜਿਹੜੇ ਐਕਸ਼ਨਸ ਕੈਨੇਡੀਅਨ ਗਵਰਨਮੈਂਟ ਦੇ ਉਹ ਇਸ ਤਰ੍ਹਾਂ ਹੀ ਸਪੀਕ ਕਰਦੇ ਸਨ ਜੀ। ਬੜੀ ਵਾਰ ਪੋਲੀਟੀਸ਼ੀਅਨਸ ਨੇ ਖੜੇ ਹੋ ਕੇ ਕਿਹਾ ਵੀ ਸੀ ਕਿ ਜੇ ਮਰਨ ਵਾਲੇ ਜਿਹੜੇ 286 ਕੈਨੇਡੀਅਨਸ ਉਹਦੇ ਵਿੱਚ ਸੀਗੇ 329 ਦੇ ਵਿੱਚੋਂ, ਅਗਰ ਉਹਨਾਂ ਦੀ ਸਕਿਨ ਚਿੱਟੀ ਹੁੰਦੀ ਤਾਂ ਹੁਣ ਤੱਕ ਬਹੁਤ ਸਾਰੀਆਂ ਇਨਕੁਆਰੀਆਂ ਬੈਠ ਕੇ ਇਹਦੇ ਜਿਹੜੇ ਕੰਕਲੂਸ਼ਨਸ ਆ ਨਿਕਲ ਜਾਣੇ ਸੀ। ਕਿਸੇ ਹੱਦ ਤੱਕ ਇਹ ਵੀ ਗੱਲ ਬੜੀ ਦਰੁਸਤ ਆ ਕਿ ਰੇਸਿਜ਼ਮ ਆ ਜਿਹੜਾ ਉਹ ਸਾਡੀਆਂ ਨਸਾਂ ਦੇ ਵਿੱਚ ਵਸਿਆ ਹੀ ਹੋਇਆ। ਸੋ ਗਵਰਨਮੈਂਟ ਆਫ ਕੈਨੇਡਾ ਨੇ ਵੀ ਰੇਸਿਜ਼ਮ ਦਾ ਹੀ ਮੁਜ਼ਾਹਰਾ ਕਰਦੇ ਆ ਇਸ ਨੂੰ। ਮੈਟਰ ਆਫ ਫੈਕਟ ਜਿਹੜੀ ਬੜੀ ਆਇਰੋਨਿਕ ਗੱਲ ਆ ਕਿ ਜਦੋਂ ਜਹਾਜ਼ ਡਿੱਗਿਆ, ਹੁਣ ਕੈਨੇਡੀਅਨਸ ਉਹਦੇ ਵਿੱਚ ਮਰੇ ਨੇ, ਕੈਨੇਡਾ ਤੋਂ ਜਹਾਜ਼ ਗਿਆ ਅਤੇ ਜੋ ਕੁਛ ਵੀ ਉਹਦੇ ਵਿੱਚ ਹੋਇਆ ਉਹ ਕੈਨੇਡਾ ਤੋਂ ਹੀ ਹੋਇਆ, ਪਰ ਕੈਨੇਡੀਅਨ ਪ੍ਰਧਾਨ ਮੰਤਰੀ ਉਸ ਵੇਲੇ ਦਾ ਬ੍ਰਾਇਨ ਮਲਰੂਨੀ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਟੈਲੀਫੋਨ ਕਰਕੇ ਕੰਡੋਲੈਂਸਸ ਦੇ ਮੈਸੇਜ ਦੇ ਰਹੇ ਸਨ, ਭਾਵੇਂ ਕਿ ਮੌਤਾਂ ਜਿਹੜੀਆਂ ਹਨ ਉਹ ਕੈਨੇਡਾ ਦੀ ਦਹਲੀਜ਼ ਤੇ ਹੋਈਆਂ ਸਨ, ਸਾਡੇ ਵਿਹੜੇ ਵਿੱਚ ਸਨ, ਕਿਉਂਕਿ ਮੀਡੀਆ ਨੂੰ ਬੜਾ ਸਕੇਪਗੋਟ ਜਿਹਾ ਮਿਲ ਗਿਆ ਵੀ ਲਓ ਜੀ ਇਹ ਤਾਂ ਸਿੱਖਾਂ ਨੇ ਕੀਤਾ, ਸਿੱਖਾਂ ਦੀ ਖਾਲਿਸਤਾਨ ਦੀ ਲਹਿਰ ਉਸ ਵਕਤ ਬੜੇ ਜ਼ੋਰਾਂ ਸ਼ੋਰਾਂ ਤੇ ਸੀ, ਹੀਟਡ ਸੀ, ਨੋ ਡਾਊਟ ਅਬਾਊਟ ਦੈਟ, ਬੜੀ ਗਰਮਜੋਸ਼ੀ ਦੇ ਨਾਲ ਲੜੀ ਜਾਂਦੀ ਸੀ, ਪੰਜਾਬ ਦੇ ਵਿੱਚ ਖਾੜਕੂ ਸੰਘਰਸ਼ ਵੀ ਜ਼ੋਰਾਂ ਤੇ ਸੀ। ਸੋ ਜਿਹੜਾ ਸੌਫਟ ਟਾਰਗੇਟ ਸੀਗਾ ਉਹ ਫਿਰ ਸਿੱਖ ਮੂਵਮੈਂਟ ਹੀ ਸੌਫਟ ਟਾਰਗੇਟ ਸੀਗੀ ਤੇ ਉਹਦੇ ਤੇ ਲੇਬਲ ਲਾ ਕੇ ਇਹਨਾਂ ਨੇ ਉਹ ਇਸ ਨੂੰ ਹਸ਼ਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਜਿਹੜੇ ਪਰਿਵਾਰ ਸੀ ਉਹਨਾਂ ਨੂੰ ਵੀ ਕੈਨੇਡੀਅਨ ਗਵਰਨਮੈਂਟ ਦੇ ਵੱਲੋਂ ਕੋਈ ਜਸਟੀਫਿਕੇਸ਼ਨ ਵਾਲਾ ਸਵਾਲ ਦਾ ਜਵਾਬ ਨਹੀਂ ਸੀ ਮਿਲਿਆ, ਇਸ ਕਰਕੇ ਉਹਨਾਂ ਨੇ ਵੀ ਅਖੀਰ ਦੇ ਵਿੱਚ ਇਸ ਨੋਸ਼ਨ ਨੂੰ ਕਬੂਲ ਕਰ ਲਿਆ ਕਿ ਤਾਂ ਹੀ ਇਟਸ ਵਰਕ ਆਫ ਸਿੱਖ ਖਾੜਕੂਆਂ ਦਾ ਹੀ ਕੰਮ ਆ, ਸਿੱਖਾਂ ਦਾ ਹੀ ਕੰਮ ਆ। ਤੇ ਤਲਵਿੰਦਰ ਸਿੰਘ ਪਰਮਾਰ ਨੂੰ ਜਦੋਂ ਭਾਰਤ ਦੀ ਪੁਲਿਸ ਨੇ ਫੜ ਕੇ ਉਹਦਾ ਕਸਟੋਡੀਅਲ ਡੈਥ ਦਾ ਸ਼ਿਕਾਰ ਬਣਾ ਦਿੱਤਾ, ਉਸ ਤੋਂ ਬਾਅਦ ਫਿਰ ਉਹਦਾ ਨਾਂ ਲਾ ਦਿੱਤਾ ਗਿਆ। ਸੋ ਇਹ ਜਿਹੜੀ ਸਿਚੁਏਸ਼ਨ ਹੈ ਇਹ ਆਫਟਰ ਆਲ ਜਿਹੜੇ ਕੈਨੇਡੀਅਨ ਸਿੱਖਸ ਹੈਗੇ ਆ ਉਹਨਾਂ ਦੇ ਲਈ ਬੜੀ ਸਿਰਦਰਦੀ ਵਾਲੀ ਸੀ ਤੇ ਸਾਡੇ ਵੱਲੋਂ ਸੋਲੀਡੈਰਿਟੀ ਦੀਆਂ ਕੋਸ਼ਿਸ਼ਾਂ, ਹੋਰ ਕੋਸ਼ਿਸ਼ਾਂ ਨੂੰ ਵੀ ਰੈਕਗਨਾਈਜ਼ ਨਹੀਂ ਸੀ ਕੀਤਾ ਜਾ ਰਿਹਾ। ਸੋ ਅਸੀਂ ਇਸ ਸਾਲ ਇਸੇ ਕਰਕੇ ਪਬਲਿਕਲੀ ਟੂ ਗੋ ਔਨ ਰੈਕਡ ਕਿ ਅਸੀਂ ਵੀ ਉਹਨਾਂ ਮਰੇ ਹੋਏ ਪ੍ਰਾਣੀਆਂ ਦੇ ਦੁੱਖ ਦੇ ਵਿੱਚ ਸ਼ਰੀਕ ਆ। We want to go on record। ਸੋ ਅਸੀਂ ਇਹ ਡੇਅਰ ਕੀਤਾ ਇਸ ਸਾਲ ਕਿ ਅਸੀਂ ਪਬਲਿਕਲੀ ਇਹਦੀ ਮੈਮੋਰੀਅਲ ਸਰਵਿਸ ਕਰੀਏ। ਅਸੀਂ ਇੱਕ ਦਿਨ ਪਹਿਲਾਂ ਇਸ ਕਰਕੇ ਕੀਤੀ ਆ ਕਿ ਅਸੀਂ ਕਿਸੇ ਨੂੰ ਅਪਸੈਟ ਨਹੀਂ ਸੀ ਕਰਨਾ ਚਾਹੁੰਦੇ, ਸਾਨੂੰ ਪਤਾ ਨਹੀਂ ਸੀਗਾ ਵੀ ਸਾਡੀ ਇਸ ਕੋਸ਼ਿਸ਼ ਨੂੰ ਕਿਸ ਤਰ੍ਹਾਂ ਰਿਸੀਵ ਕੀਤਾ ਜਾਏਗਾ, ਕਿਉਂਕਿ ਅਸੀਂ ਸੋ ਮੱਚ ਪੜ੍ਹਿਆ ਤੇ ਸੁਣਿਆ ਸੀਗਾ ਮੀਡੀਆ ਦੇ ਵਿੱਚ ਜਿਹੜਾ ਕਿ ਸਾਨੂੰ ਨਫ਼ਰਤ ਦਾ ਪਾਤਰ ਬਣਾਇਆ ਜਾਂਦਾ ਸੀ। ਤੇ ਉਹੀ ਚੀਜ਼ ਆ ਜਿਹੜੀ ਉਹ ਜਿੱਦਣ ਅਸੀਂ ਨਿਊਜ਼ ਬਰੋਕ ਹੋਈ, ਤੁਸੀਂ ਇਹ ਵੱਖ-ਵੱਖ ਮੀਡੀਆ ਦੇ ਵਿੱਚ ਉਹਨਾਂ ਦੇ ਜਿਹੜਾ ਰਿਐਕਸ਼ਨ ਆ ਪਰਿਵਾਰਾਂ ਦੇ ਮੈਂਬਰਾਂ ਦਾ ਜਾਂ ਕੁਛ ਲੋਕ ਜਿਹੜੇ ਰਾਜਨੀਤਿਕ ਉਹਨਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਰਿਐਕਸ਼ਨ ਆ ਜਿਹੜਾ ਉਹ ਉਸੇ ਤਰ੍ਹਾਂ ਹੀ ਤੁਸੀਂ ਪੜ੍ਹ ਸਕਦੇ ਹੋ ਜਿਸ ਤਰ੍ਹਾਂ ਅਸੀਂ ਕਿਆਸਿਆ ਸੀ ਕਿ ਉਹ ਸ਼ਾਇਦ ਅਪਸੈਟ ਹੋਣਗੇ। ਪਰ ਅਸੀਂ ਵੀ ਵਾਂਟ ਮੇਕ ਅ ਵੈਰੀ ਸਿੰਸੀਅਰ ਐਫਰਟ ਰੀਕਨਸੀਲੀਏਸ਼ਨ ਦੀ ਤੇ ਇਹਦੀ ਜਾਂਚ ਦੀ ਕਿ A to Z ਸਾਰਾ ਕੁਛ ਹੀ ਹੈ ਜਿਹੜਾ ਉਹ ਬੇਪਰਦ ਹੋਣਾ ਜ਼ਰੂਰੀ ਆ। ਏਦਾਂ ਦੇ ਜਿਹੜੇ ਕਾਂਡ ਹੁੰਦੇ ਨੇ ਜਿਹੜੇ ਇਤਿਹਾਸ ਦੇ ਵਿੱਚ ਕਰਵਟ ਲਿਆ ਸਕਦੇ ਨੇ ਉਹ ਜ਼ਰੂਰੀ ਆ ਕਿ ਉਹ ਢਕੇ ਨਾ ਰਹਿਣ। ਸਾਡੀ ਜਨਰੇਸ਼ਨ ਆ, ਅਸੀਂ ਇਹ ਕੰਮ ਕਰ ਸਕਦੇ ਹਾਂ, ਸਭ ਤੋਂ ਗਾਹਾਂ ਵਾਲੀ ਜਨਰੇਸ਼ਨ ਤੋਂ ਇਹ ਕੰਮ ਕਰ ਨਹੀਂ ਹੋਣਾ। ਬਸ ਇੰਨਾ ਕੀ ਉਹ ਕਰ ਸਕਣਗੇ ਕਿ ਗਵਰਨਮੈਂਟ ਨੂੰ ਪੋਲੀਟੀਕਲੀ ਮਜਬੂਰ ਕਰਕੇ ਪਾਰਲੀਮੈਂਟ ਦੇ ਵਿੱਚ ਇੱਕ ਅਪੋਲੋਜੀ ਮੰਗਵਾ ਲੈਣ ਕਿ ਤੁਸੀਂ ਇਹਦੀ ਇਨਵੈਸਟੀਗੇਸ਼ਨ ਆ ਜਿਹੜੀ ਇਹ ਪ੍ਰੋਪਰ ਨਹੀਂ ਸੀ ਕੀਤੀ, ਇਸ ਕਰਕੇ ਤੁਸੀਂ ਮਾਫੀ ਮੰਗ ਲਓ। ਸੋ ਇਹ ਤਾਂ ਕਰ ਦੇਣਗੇ ਕੈਨੇਡਾ ਵਾਲੇ। ਹੁਣ ਤਾਂ ਕੈਨੇਡਾ ਵਾਲਿਆਂ ਨੂੰ ਆਦਤ ਪੈ ਹੀ ਗਈ ਆ
ਕਿ ਚੌਥੇ ਇੱਕ ਦਿਨ ਪਾਰਲੀਮੈਂਟ ਦੇ ਵਿੱਚ ਖੜ ਕੇ ਅਸੀਂ ਕਿਸੇ ਨਾ ਕਿਸੇ ਆਪਣੀ ਵੱਡੀ ਹਿਸਟੋਰੀਕਲ ਮਿਸਟੇਕ ਦੀ ਮਾਫੀ ਮੰਗ ਲੈਂਦੇ ਹਾਂ। ਕਾਮਾਗਾਟਾ ਮਾਰੂ ਦੀ ਮੰਗੀ ਆ, ਸਾਡੇ ਇੰਡੀਜਨਸ ਲੋਕ ਆ ਜਿਹੜੇ ਐਬੋਰੀਜਨਲਸ ਨੇ ਉਹਨਾਂ ਤੋਂ ਵੀ ਮੰਗ ਚੁੱਕੇ ਆ, ਚਾਈਨੀਜ਼ ਤੋਂ ਵੀ ਮੰਗ ਚੁੱਕੇ ਆ। ਸੋ ਇਸ ਤਰ੍ਹਾਂ ਦਾ ਕੰਮ ਅਸੀਂ ਚਾਹੁੰਦੇ ਹਾਂ ਕਿ ਇਹ ਮਾਫੀਆਂ ਮੂਫੀਆਂ ਵਾਲੀ ਗੱਲ ਨਹੀਂ ਹੈਗੀ, ਇਹ ਹਕੀਕਤ ਤੱਕ, ਅਸਲੀਅਤ ਤੱਕ ਜਾਣ ਵਾਲੀ ਗੱਲ ਆ ਕਿ ਕਿੱਥੋਂ ਇਹ ਖਿਆਲ ਪੈਦਾ ਹੋਇਆ, ਕਿੱਥੋਂ ਇਹਦੀ ਫੰਡਿੰਗ ਹੋਈ, ਕਿਹਨੇ ਇਹ ਮਟੀਰੀਅਲ ਹੈਂਡਲਿੰਗ ਕੀਤੀ। ਭਾਵੇਂ ਕਿ ਕਿਸੇ ਦਸਤਾਰ ਵਾਲੇ ਬੰਦੇ ਨੂੰ ਇਹਨਾਂ ਨੇ ਇਸਤੇਮਾਲ ਕੀਤਾ ਹੋਵੇ, ਪਰ ਇਸਤੇਮਾਲ ਕਰਨ ਵਾਲਾ ਕੌਣ ਸੀ। ਸੋ ਇਸ ਕਰਕੇ ਜਿਹੜੀ ਕੰਸਪੀਰੇਸੀ ਆ ਉਹ ਕਿਤੇ ਨਾ ਕਿਤੋਂ ਪੈਦਾ ਹੋਈ ਆ ਤੇ ਕਿਤੇ ਨਾ ਕਿਤੇ ਉਹਦੀ ਮੈਨੇਜਮੈਂਟ ਹੋਈ ਆ ਤੇ ਕਿਤੇ ਨਾ ਕਿਤੇ ਜਾ ਕੇ ਉਹ ਐਕਸੀਕਿਊਟ ਹੋਈ ਆ। ਸੋ ਇਟਸ ਨਾਟ ਵਨ ਮੈਨ ਜੌਬ, ਇਟਸ ਨਾਟ ਟੂ ਮੈਨ ਜੌਬ, it's quite a big effort ਸਾਰੇ ਐਕਸਪਲੋਜ਼ਨ ਦੇ ਵਿੱਚ ਕੀਤੀ ਗਈ ਤੇ ਉਹਦੀ ਅਸੀਂ ਤੱਕ ਜਾਣਾ ਚਾਹੁੰਦੇ ਹਾਂ। ਜੀ ਹੰਸਰਾ ਸਾਹਿਬ, ਜਿਹੜੀ ਇਹਦੀ ਜਾਂਚ ਹੁਣ ਤੱਕ ਹੋਈ ਵੀ ਹੈਗੀ ਹੈ, ਜਿਵੇਂ ਕਿਹਾ ਜਾਂਦਾ ਹੈ ਮੀਡੀਆ ਦੇ ਵਿੱਚ ਵੀ ਆਮ ਤੌਰ ਤੇ ਵੀ ਸਭ ਤੋਂ ਐਕਸਪੈਂਸਿਵ ਜਿਹੜੀ ਜਾਂਚ ਹੈਗੀ ਹੈ ਉਹ ਇਸ ਸਾਰੇ ਕਾਂਡ ਦੀ ਹੈਗੀ ਹੈ ਕੈਨੇਡੀਅਨ ਹਿਸਟਰੀ ਦੇ ਵਿੱਚ। ਸੋ ਉਹਦੇ ਵਿੱਚ ਕੀ ਤੱਥ ਸਾਹਮਣੇ ਆਏ ਨੇ ਹਜੇ ਤੱਕ, ਜਿਹੜੇ ਸਾਡੇ ਸਾਹਮਣੇ ਨੇ, ਜਿਹੜੇ ਸਬੂਤਾਂ ਦੇ ਨਾਲ ਸਾਹਮਣੇ ਆਏ ਨੇ, ਤੇ ਓਵਰਆਲ ਕੀ ਇਹਦੇ ਵਿੱਚ ਜਿਹੜੀ ਕੈਨੇਡੀਅਨ ਐਡਮਿਨਿਸਟ੍ਰੇਸ਼ਨ ਹੈਗੀ ਹੈ ਜਾਂ RCMP ਹੈਗੀ ਹੈ ਉਹਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਜਾ ਸਕਦਾ ਵੀ ਉਹਨਾਂ ਨੇ ਕਿਤੇ ਨਾ ਕਿਤੇ ਜਿਹੜੀ ਜਾਂਚ ਹੈਗੀ ਹੈ ਉਹਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਜਿਹੜੀਆਂ ਤਾਕਤਾਂ ਕਰਨਾ ਚਾਹੁੰਦੀਆਂ ਸੀ ਉਹਨਾਂ ਦਾ ਸਾਥ ਦਿੱਤਾ ਹੈ। 85 ਦੇ ਕਰੀਬ ਜਾਂ 85 ਤੋਂ ਥੋੜਾ ਚਿਰ ਪਹਿਲਾਂ ਹੀ ਕੈਨੇਡਾ ਦੇ ਵਿੱਚ ਖੁਫੀਆ ਏਜੰਸੀ ਹੋਣ ਦੇ ਵਿੱਚ ਆਈ ਹੈ, ਜਿਹਨੂੰ ਸੀਸਸ ਕਹਿੰਦੇ ਆ ਅਸੀਂ, ਕੈਨੇਡੀਅਨ ਇੰਟੈਲੀਜੈਂਸ ਸਿਕਿਉਰਿਟੀ ਸਰਵਿਸਿਜ਼। ਸੋ ਉਹਦਾ ਜਿਹੜਾ ਇਤਿਹਾਸ ਉਦੋਂ 85 ਦੇ ਬਲਾਸਟ ਵੇਲੇ ਤਕਰੀਬਨ ਲੈਸ ਦੈਨ ਈਅਰ ਸੀਗਾ, ਹਲੇ ਉਹ ਆਪਰੇਸ਼ਨ ਦੇ ਵਿੱਚ ਹੀ ਸੀ ਤੇ ਇਸ ਦੇ ਨਾਲ ਮੋਸਟਲੀ ਜਿਹੜੀ ਜਾਂਚ ਦਾ ਕੰਮ ਉਹ RCMP ਕਰਦੀ ਸੀ ਤੇ RCMP ਤੇ ਸੀਸਸ ਦੇ ਉਦੋਂ ਰਿਲੇਸ਼ਨਸ਼ਿਪ ਬੜੇ ਭੈੜੇ ਸੀਗੇ ਆਪਸ ਵਿੱਚ, ਇਹਨਾਂ ਦੀ ਕੋਈ ਕੋਆਪਰੇਸ਼ਨ ਨਹੀਂ ਸੀ ਤੇ ਕੋਈ ਕਾਨੂੰਨ ਨਹੀਂ ਸੀ ਜਿਹੜਾ ਉਹਨਾਂ ਨੂੰ ਆਪਸ ਵਿੱਚ ਤਾਲਮੇਲ ਰੱਖਣ ਦੀ ਜਿਹੜੀ ਆਦੇਸ਼ ਦਿੰਦਾ ਸੀ। ਸੋ ਇਸ ਕਰਕੇ ਉਹਦੀ ਇਨਵੈਸਟੀਗੇਸ਼ਨ RCMP ਨੇ ਕੀਤੀ ਆ, ਹੁਣ ਤੱਕ ਅਜੇ ਵੀ ਚੱਲ ਰਹੀ ਹੈ ਇਨਵੈਸਟੀਗੇਸ਼ਨ। ਐਜ਼ ਮੈਟਰ ਆਫ ਫੈਕਟ RCMP ਦੀ ਇਨਵੈਸਟੀਗੇਸ਼ਨ ਇਜ਼ ਸਟਿਲ ਓਪਨ, ਇਟਸ ਆਨਗੋਇੰਗ, ਇਹ ਬੰਦ ਨਹੀਂ ਹੋਈ ਹੈ ਇਸ ਕਰਕੇ, ਕਿਉਂਕਿ ਅਜੇ ਕੋਈ ਕਨਕਲੂਜਨ ਨਿਕਲ ਹੀ ਨਹੀਂ ਸਕਿਆ। ਜਿਹੜੀ ਜਸਟਿਸ ਜੌਨ ਮੇਜਰ ਦੀ ਇਨਕੁਆਇਰੀ ਹੋਈ ਹੈ, ਜਿਹੜੀ ਕਿ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਜਦੋਂ ਅਪੋਲੋਜੀ ਮੰਗੀ ਆ ਕਿ ਅਸੀਂ ਇਹਨੂੰ ਐਜ਼ ਏ ਕੈਨੇਡੀਅਨ ਟ੍ਰੈਜੇਡੀ ਹੁਣ ਤੱਕ ਨਹੀਂ ਮੰਨਿਆ, ਇਹ ਸਾਡੀ ਗਲਤੀ ਸੀ, ਇਹਦੀ ਆਲਰੇਡੀ ਮਾਫੀ ਮੰਗ ਚੁੱਕਿਆ ਕੈਨੇਡਾ ਅਤੇ ਉਦੋਂ ਹੀ ਮਾਨੋਮੈਂਟੋ ਬਣਾਏ ਸੀ। 3 ਯਾਦਗਾਰਾਂ ਇਹਦੀਆਂ ਕੈਨੇਡੀਅਨ ਗਵਰਨਮੈਂਟ ਨੇ ਉਦੋਂ ਬਣਾਈਆਂ ਸਰ। ਪਰਿਵਾਰਾਂ ਨੂੰ ਮੁਆਵਜ਼ੇ ਵੀ ਦਿੱਤੇ ਸਨ ਤੇ ਮੁਆਵਜ਼ੇ ਦੇਣ ਦੀ ਖਾਤਰ ਸਾਡੇ ਇੱਥੇ ਓਨਟਾਰੀਓ ਦੇ ਸਾਬਕਾ ਪ੍ਰੀਮੀਅਰ ਬਾਵਰੇ ਹੋਰਾਂ ਨੂੰ ਡਿਊਟੀ ਦਿੱਤੀ ਸੀ ਕਿ ਉਹ ਫਿਗਰ ਆਊਟ ਕਰਨ ਪਰਿਵਾਰਾਂ ਨਾਲ ਮਿਲ ਕੇ ਵੀ ਇਹਨਾਂ ਨੂੰ ਕਿਸ ਤਰ੍ਹਾਂ ਰਿਕਨਸੀਲੀਏਸ਼ਨ ਹੋ ਸਕਦੀ ਹੈ। ਸੋ ਉਹ ਇੱਕ ਤਾਂ ਉਹਨੂੰ ਕਈ ਲੋਕ ਇਨਕੁਆਇਰੀ ਕਹਿੰਦੇ ਆ ਕਿ ਬਾਬਰੇ ਨੇ ਇਨਕੁਆਇਰੀ ਕੀਤੀ। ਸੋ ਬਾਬਰੇ ਨੇ ਬੇਸਿਕਲੀ ਆਨਰੇਬਲ ਨੇ ਇਹ ਕੀਤਾ ਸੀ ਕਿ ਅਸੀਂ ਪਰਿਵਾਰਾਂ ਨੂੰ, ਗਵਰਨਮੈਂਟ ਆਫ ਕੈਨੇਡਾ ਨੂੰ ਕਿਸ ਤਰ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ, ਕਿਸ ਤਰ੍ਹਾਂ ਦੀ ਰਿਕਨਸੀਲੀਏਸ਼ਨ ਹੋਣੀ ਚਾਹੀਦੀ ਹੈ। ਸੋ ਜਸਟਿਸ ਜੌਨ ਮੇਜਰ ਦੀ ਜਿਹੜੀ ਇਨਕੁਆਇਰੀ ਫਿਰ ਉਦੋਂ ਸਟੀਵਨ ਹਾਰਪਰ ਨੇ ਆਰਡਰ ਕੀਤੀ ਸੀਗੀ। ਜਸਟਿਸ ਜੌਨ ਮੇਜਰ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਨੇ ਤੇ ਉਹਨਾਂ ਨੂੰ ਜਿਹੜਾ ਮੈਂਡੇਟ ਦਿੱਤਾ ਗਿਆ ਸੀ ਉਹ ਬੜਾ ਨੈਰੋ ਮੈਂਡੇਟ ਸੀ, ਬੜਾ ਸੀਮਿਤ ਜਿਹਾ ਮੈਂਡੇਟ ਸੀ। ਉਹ ਮੈਂਡੇਟ ਦੇ ਵਿੱਚ 2-3 ਗੱਲਾਂ ਹੈਰਾਨ ਕਰਨ ਵਾਲੀਆਂ ਨੇ, ਤੁਸੀਂ ਵੀ ਆਨਲਾਈਨ ਜਾ ਕੇ ਪੜ੍ਹ ਸਕਦੇ ਹੋ ਕਿ ਬੇਸਿਕਲੀ ਉਹਨਾਂ ਨੂੰ ਮੈਂਡੇਟ ਇਹ ਸੀ ਕਿ ਸਾਡੀ ਸਿਕਿਉਰਿਟੀ ਦੇ ਵਿੱਚ, ਕੈਨੇਡੀਅਨ 에ਅਰਪੋਰਟਸ ਦੀ ਏਵੀਏਸ਼ਨ ਦੀ ਜਿਹੜੀ ਸਿਕਿਉਰਿਟੀ ਆ ਉਹ ਕਿੱਥੇ ਲੈਪਸ ਹੋਈ ਕਿ ਅਸੀਂ ਇਹੋ ਜਿਹਾ ਜਿਹੜੀ ਘਟਨਾ ਹੈ ਉਹਨੂੰ ਇੰਟਰਸੈਪਟ ਨਹੀਂ ਕਰ ਸਕੇ, ਉਹ ਫੜਿਆ ਕਿਉਂ ਨਹੀਂ ਗਿਆ ਜਿਹੜਾ ਵੀ ਸੂਟਕੇਸ ਦੇ ਵਿੱਚ ਬੰਦ ਰੱਖਿਆ ਗਿਆ। ਸੋ ਬੇਸਿਕਲੀ ਉਹਨਾਂ ਨੇ ਇਹ ਸਾਰਾ ਕੁਛ ਆ ਜਿਹੜਾ ਉਹਦੇ ਇਰਦ ਗਿਰਦ ਹੀ ਇਨਵੈਸਟੀਗੇਟ ਕੀਤਾ ਤੇ ਉਹਨੂੰ ਨਾਲ ਇਹ ਵੀ ਹਦਾਇਤ ਦਿੱਤੀ ਗਈ ਸੀ ਅਟਾਰਨੀ ਜਨਰਲ ਆਫ ਕੈਨੇਡਾ ਵੱਲੋਂ ਕਿ ਕੋਈ ਵੀ ਇਹੋ ਜਿਹਾ ਤੱਥ ਜਾਂ ਕੋਈ ਰეკਮੈਂਡੇਸ਼ਨ ਉਹ ਪਬਲਿਕ ਨਾ ਕੀਤੀ ਹੈ ਜਿਹਦੇ ਨਾਲ ਕੈਨੇਡਾ ਦੇ ਇੰਟਰਨੈਸ਼ਨਲ ਰਿਲੇਸ਼ਨਸ ਆ ਜਿਹੜੇ ਉਹ ਵਿਗੜਨ। ਇਹ ਬੜੀ ਹੈਰਾਨੀ ਵਾਲੀ ਗੱਲ ਆ ਕਿ ਅਟਾਰਨੀ ਜਨਰਲ ਨੇ ਕੈਨੇਡੀਅਨ ਇੰਟਰਨੈਸ਼ਨਲ ਰਿਲੇਸ਼ਨਸ ਦੇ ਉੱਤੇ ਵੀ ਖਦਸ਼ਾ ਪ੍ਰਗਟ ਕੀਤਾ ਕਿ ਇਹਦੀ ਜਿਹੜੀ ਫਾਈਂਡਿੰਗਸ ਆ ਜਾਂ ਇਹਦੇ ਵਿੱਚ ਜਿਹੜੀ ਸਬਮਿਸ਼ਨਸ ਆ ਉਹਦੇ ਨਾਲ ਸਾਡੇ ਰਿਲੇਸ਼ਨਸ਼ਿਪ ਇੰਟਰਨੈਸ਼ਨਲੀ ਕਿਸੇ ਨਾਲ ਖਰਾਬ ਨਾ ਹੋਣ। ਹੁਣ ਕਿਹਦੇ ਨਾਲ ਖਰਾਬ ਹੋ ਸਕਦੇ ਸੀ ਇਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ। ਇਸ ਕਰਕੇ ਉਹਦੇ ਵਿੱਚ ਬਹੁਤ ਸਾਰੀਆਂ
ਸਬਮਿਸ਼ਨਸ ਹੋਈਆਂ। RCMP ਨੇ ਉਹਦੇ ਵਿੱਚ ਇਹ ਵੀ ਸਬਮਿਸ਼ਨ ਕੀਤੀ ਕਿ ਰਾਹ ਦੇ ਏਜੰਟਸ ਆ ਜਿਹੜੇ ਉਹ ਕੈਨੇਡਾ ਦੇ ਵਿੱਚ, ਖਾਸ ਕਰਕੇ BC ਦੇ ਵਿੱਚ, ਕਿਉਂਕਿ ਉੱਥੇ RCMP ਹੋਈ, ਉਦੋਂ ਪੁਲਿਸ ਹੁੰਦੀ ਨਹੀਂ ਸੀ BC ਦੀ, ਲੋਕਲ ਪੁਲਿਸ BC ਕੋਲ ਹੈ ਨਹੀਂ ਸੀਗੀ, ਉੱਥੇ OPP ਤੇ RCMP ਹੀ ਉਦੋਂ ਉਹਨਾਂ ਦੀ ਲੋਕਲ ਪੁਲਿਸ ਸੀ। ਉਹਨਾਂ ਨੇ ਸਬਮਿਸ਼ਨ ਦਿੱਤੀ ਕਿ ਉੱਥੇ $10,000 ਕੈਸ਼ ਪੰਜਾਬੀ ਅਖਬਾਰਾਂ ਵਾਲਿਆਂ ਨੂੰ ਦਿੱਤਾ ਜਾਂਦਾ ਸੀਗਾ ਆਰਟੀਕਲਸ ਗਵਰਨਮੈਂਟ ਦੇ ਫੇਵਰ ਚ ਲਿਖਵਾਉਣ ਦੀ ਖਾਤਰ। ਇਹ ਔਨ ਰੈਕਰਡ ਆ ਹੁਣ। ਸੋ ਇਸ ਲੈਵਲ ਤੱਕ ਜਿਹੜੀ ਘੁਸਪੈਠ ਸੀਗੀ ਇੰਡੀਅਨ ਇੰਟੈਲੀਜੈਂਸ ਮੈਂਬਰਾਂ ਦੀ, ਉਹ ਕੈਨੇਡਾ ਦੇ ਵਿੱਚ ਸੀਗੀ, ਪਰ ਇਹ ਵੀ ਕੈਨੇਡੀਅਨ ਗਵਰਨਮੈਂਟ ਨੇ ਨਜ਼ਰਅੰਦਾਜ਼ ਕਰਕੇ ਉਸ ਜਿਹੜੀ ਇਨਕੁਆਇਰੀ ਉਹਨੂੰ ਸਮਾਪਤ ਕਰਦੇ ਆ। ਉਸ ਇਨਕੁਆਇਰੀ ਦੇ ਵਿੱਚ ਆਬਵੀਅਸਲੀ ਉਹ ਗੱਲਾਂ ਲਿਖੀਆਂ ਗਈਆਂ ਕਿ ਅਗਾਂਹ ਨੂੰ ਅਗਰ ਕੋਈ ਇਹੋ ਜਿਹੀ ਕੋਸ਼ਿਸ਼ ਕਰਦਾ ਉਹਨੂੰ ਇੰਟਰਸੈਪਟ ਕਿੱਦਾਂ ਕਰਨਾ। ਬੇਸਿਕਲੀ ਆਈਡੀਆ ਇਹੀ ਹੈ, ਪਰ ਕਿਉਂਕਿ ਉਹ 4-5 ਵੋਲਿਊਮਸ ਦੇ ਵਿੱਚ ਆ, ਬੜੀ ਲੰਬੀ ਚੌੜੀ ਆ ਜਿਹੜੀ ਉਹਨਾਂ ਦੀ ਡਿਲੀਬਰੇਸ਼ਨ ਆ, ਉਹਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਕਾਮੈਂਟਸ ਨੇ। ਉਸ ਕਾਮੈਂਟਸ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੇ ਇਹ ਵੀ ਮਹਿਸੂਸ ਕੀਤਾ ਕਿ ਤਲਵਿੰਦਰ ਸਿੰਘ ਪਰਮਾਰ ਜਿਹੜੇ ਉਹਦੇ ਮਾਸਟਰ ਮਾਈਂਡ ਸੀਗੇ ਜੀ। ਹੁਣ ਤਲਵਿੰਦਰ ਸਿੰਘ ਪਰਮਾਰ ਮਾਸਟਰ ਮਾਈਂਡ ਸੀਗੇ, ਪਰ $10,000 ਕੌਣ ਦਿੰਦਾ ਸੀਗਾ ਖਬਰਾਂ ਸਿੱਖਾਂ ਦੇ ਖਿਲਾਫ ਲਿਖਵਾਉਣ? ਉਹਦੇ ਬਾਰੇ ਜਸਟਿਸ ਜੌਨ ਮੇਜਰ ਨੇ ਸ਼ਾਇਦ ਉਹਨੂੰ ਇਹ ਵੀ ਫਿਕਰ ਹੋਏ ਕਿ ਜਿਹੜੀ ਰਿਲੇਸ਼ਨਸ਼ਿਪ ਆ ਇੰਟਰਨੈਸ਼ਨਲ ਉਹ ਨਾ ਖਰਾਬ ਹੋਣ, ਇਸ ਕਰਕੇ ਉਹਦਾ ਜ਼ਿਕਰ ਨਹੀਂ ਹੋ ਸਕਿਆ। ਇਹ ਤੋਂ ਬਿਨਾਂ ਹਲੇ ਕੋਈ ਇਨਕੁਆਇਰੀ ਹੋਰ ਹੋਈ ਨਹੀਂ ਹੈਗੀ। ਇਸੇ ਕਰਕੇ ਅਸੀਂ ਆਬਵੀਅਸਲੀ ਹਰ ਸਾਲ, ਮੈਨੂੰ ਇਹਨਾਂ ਵੀ ਯਾਦ ਆ ਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ Day 1 ਤੋਂ ਹੀ ਰਾਇਲ ਕਮਿਸ਼ਨ ਦੀ ਮੰਗ ਕੀਤੀ ਹੈ। ਰਾਇਲ ਕਮਿਸ਼ਨ ਦਾ ਮਤਲਬ ਆ ਵੀ ਜਦੋਂ ਉਹ ਕਈ ਵਾਰੀ ਅਪੁਆਇੰਟ ਹੋ ਜਾਂਦਾ, ਉਸ ਤੋਂ ਬਾਅਦ ਕਿਸੇ ਵੀ ਗਵਰਨਮੈਂਟ ਦੀ ਉਹਦੇ ਉੱਤੇ ਕੋਈ ਜੁਰਿਡਿਕਸ਼ਨ ਨਹੀਂ ਰਹਿੰਦੀ, ਉਹ ਆਪਣੇ ਆਪ ਦੇ ਵਿੱਚ ਗ੍ਰੇਟਰ ਹੁੰਦਾ ਤੇ ਉਹ ਫਿਰ ਕੋਈ ਵੀ ਜਿਹੜਾ ਫੈਸਲਾ ਉਹ ਲੈ ਸਕਦਾ ਹੁੰਦਾ। ਉਹਦੀ ਵੀ ਡਿਮਾਂਡ ਕੀਤੀ ਸੀ, ਅਸੀਂ ਵੀ ਹੁਣ ਡਿਮਾਂਡ ਕੀਤੀ ਹੈ ਕਿ ਪਬਲਿਕ ਇਨਕੁਆਇਰੀ ਵਿਦ ਐਬਸੋਲੂਟ ਪਾਵਰਸ, ਕੋਈ ਇਹੋ ਜਿਹਾ ਪਬਲਿਕ ਕਮਿਸ਼ਨ ਆਫ ਇਨਕੁਆਇਰੀ ਹੋਵੇ ਜਿਹਨੂੰ ਐਬਸੋਲੂਟ ਪਾਵਰਸ ਦਿੱਤੀਆਂ ਜਾਣ ਪ੍ਰਧਾਨ ਮੰਤਰੀ ਵੱਲੋਂ, ਅਤੇ A to Z ਕਿੱਥੋਂ ਆਈਡੀਆ ਪੈਦਾ ਹੋਇਆ, ਕਿਸ ਤਰ੍ਹਾਂ ਐਕਸੀਕਿਊਟ ਹੋਇਆ, ਕਿਹਦਾ ਜਿਹੜੇ ਸਾਡੇ ਖਾਸ ਕਰਕੇ ਇੱਥੋਂ ਦੇ ਉਸ ਵੇਲੇ ਦੇ ਕੌਂਸਲੇਟ ਜਨਰਲ ਸੀਗੇ, ਉਹਦੇ ਪਰਿਵਾਰ ਦੇ ਮੈਂਬਰ ਜਹਾਜ਼ ਦੇ ਵਿੱਚ ਟਰੈਵਲ ਕਰਨੇ ਸੀ ਲਾਸਟ ਮਿੰਟ ਤੇ ਉਹਨਾਂ ਨੂੰ ਪੁੱਲ ਆਫ ਕੀਤਾ ਗਿਆ। ਸੋ ਯੂ ਨੋ ਵਾਟ ਵਾਸ ਦੋਜ਼ ਰੀਜ਼ਨਸ। ਇਹ ਸਾਰਾ ਕੁਛ ਹੈ ਜਿਹੜਾ ਉਹ ਬੇਪਰਦ ਹੋਣਾ ਜ਼ਰੂਰੀ ਆ। ਜੀ ਬਿਲਕੁਲ, ਜਿਹੜੇ ਜਿਵੇਂ ਤੁਸੀਂ ਦੱਸਦੇ ਵੀ ਹੋ, ਇਸ ਜਾਂਚ ਦੇ ਹਵਾਲੇ ਨਾਲ ਜਾਂ ਇਸ ਕਾਂਡ ਦੇ ਹਵਾਲੇ ਨਾਲ ਕਈ ਇੱਦਾਂ ਦੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਹਜੇ ਤੱਕ ਵੀ ਨਹੀਂ ਮਿਲੇ ਹੈਗੇ। ਪਰ ਜਿਹੜਾ ਇਹ ਤੁਹਾਡਾ ਮੂਵ ਹੈਗਾ ਸਿੰਪਥੀ ਦਾ, ਜਾਂਚ ਦੀ ਮੰਗ ਕਰਨ ਦਾ, ਇੱਕ ਕੈਂਡਲ ਲਾਈਟ ਵਿਜਲ ਦਾ, ਸੋਲੀਡੈਰਿਟੀ ਦਿਖਾਉਣ ਦਾ ਉਹਨਾਂ ਪਰਿਵਾਰਾਂ ਦੇ ਨਾਲ ਜਿਨ੍ਹਾਂ ਨੇ ਇਸ ਸਾਰੇ ਪਾਰਟ ਦੇ ਵਿੱਚ ਸਫ਼ਰ ਕੀਤਾ। ਤੁਸੀਂ ਵੀ ਗੱਲ ਕੀਤੀ ਹੈ ਵੀ ਉਹਨਾਂ ਪਰਿਵਾਰਾਂ ਵੱਲੋਂ ਵੀ ਤੇ ਉਹਨਾਂ ਦੇ ਨਾਲ ਜਿਹੜੇ ਸਿਆਸੀ ਕਰਿੰਦੇ ਹੈਗੇ ਆ ਉਹਨਾਂ ਦੇ ਨਾਲ ਸੰਬੰਧਿਤ, ਉਹਨਾਂ ਨੇ ਇਸ ਪਾਰਟ ਨੂੰ, ਤੁਹਾਡੇ ਮੂਵ ਨੂੰ ਨੈਗੇਟਿਵਲੀ ਲਿਆ। ਸੋ ਉਹਨਾਂ ਨੂੰ ਤੁਸੀਂ ਇਸ ਪਲੇਟਫਾਰਮ ਤੋਂ ਕੀ ਕਹਿਣਾ ਚਾਹੋਗੇ? ਤੇ ਜਿਹੜੀ ਆਮ ਸਿੱਖ ਸੰਗਤ ਹੈਗੀ ਹੈ ਉਹਨਾਂ ਦੇ ਮਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੇ ਇਸ ਸਾਰੇ ਇਸ਼ੂਜ਼ ਦੀ ਜਦੋਂ ਡਿਬੇਟ ਹੁੰਦੀ ਹੈ, ਸਵਾਲ ਉੱਠਦੇ ਨੇ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਅਸੀਂ ਉਹਨਾਂ ਪਰਿਵਾਰਾਂ ਨੂੰ ਤਾਂ ਸਿਰਫ ਇੰਨੀ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦੇ ਹਾਂ ਜਿਹੜੇ ਵਿਕਟਮਸ ਨੇ ਤੇ ਉਹਨਾਂ ਦੀਆਂ ਫੈਮਲੀਜ਼ ਜਾਂ ਰਿਲੇਟਿਵਸ ਨੇ, ਕਿ ਅਸੀਂ ਸਿੰਸੀਅਰਲੀ ਉਹਨਾਂ ਦੇ ਇਸ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹਾਂ। ਆਬਵੀਅਸਲੀ ਅਸੀਂ ਕਰ ਤਾਂ ਕੁਛ ਸਕਦੇ ਨਹੀਂ ਹੈਗੇ, ਕਰ ਤਾਂ ਉਹ ਵੀ ਕੁਛ ਨਹੀਂ ਸਕੇ, ਗਵਰਨਮੈਂਟਸ ਵੀ ਕੁਛ ਨਹੀਂ ਕਰ ਸਕਦੀਆਂ। ਅਸੀਂ ਸਿੰਸੀਅਰਲੀ ਉਹਨਾਂ ਦੀ ਇਸ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਹਾਂ। ਸਾਡੀ ਸਿੰਸੀਅਰਿਟੀ ਦੇ ਉੱਤੇ ਸ਼ੱਕ ਨਾ ਕੀਤਾ ਜਾਵੇ, ਕਿਉਂਕਿ ਜਿਹੜੀ ਕੈਨੇਡਾ ਦੇ ਵਿੱਚ 7-8 ਲੱਖ ਸਿੱਖ ਵਸ ਰਿਹਾ, ਉਹਨਾਂ ਦਾ ਕੋਈ ਕਸੂਰ ਨਹੀਂ ਹੈ ਤੇ ਉਹ ਕਿਸੇ ਤਰ੍ਹਾਂ ਦਾ ਵੀ ਜਿਹੜਾ ਸਟਿਗਮਾ ਹੈ ਉਸ ਨੂੰ ਰਿਮੂਵ ਕਰਨਾ ਚਾਹੁੰਦੇ। ਜਿਹੜੀ ਮਿਸ ਇਨਫੋਰਮੇਸ਼ਨ ਹੈ ਕੈਨੇਡਾ ਦੇ ਵਿੱਚ, ਕਿਉਂਕਿ ਹੁਣ 2007 ਤੋਂ ਬਾਅਦ ਜਦੋਂ ਕੈਨੇਡਾ ਨੇ ਅਪੋਲੋਜੀ ਮੰਗ ਕੇ ਇਹਨੂੰ ਕੈਨੇਡੀਅਨ ਟ੍ਰੈਜੇਡੀ ਸਵੀਕਾਰ ਕਰ ਲਿਆ, ਤਾਂ ਹੁਣ ਕੁਦਰਤੀ ਗੱਲ ਆ ਕਿ ਬਹੁਤ ਸਾਰੀਆਂ ਟੈਕਸਟ ਬੁੱਕਾਂ ਵੀ ਹੋਣਗੀਆਂ, ਹੌਲੀ ਹੌਲੀ ਇਹਨੂੰ ਐਜ਼ ਏ ਕੈਨੇਡੀਅਨ ਹਿਸਟਰੀ ਪੜ੍ਹਾਇਆ ਵੀ ਸ਼ੁਰੂ ਕੀਤਾ ਜਾਵੇਗਾ। ਉਸ ਤੋਂ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਮਿਸ ਇਨਫੋਰਮੇਸ਼ਨ ਹੈ ਉਹਨੂੰ ਬਾਹਰ ਕੱਢ ਦਿੱਤਾ ਜਾਏ, ਹੈ ਕਿਸੇ ਨਾ ਕਿਸੇ ਢੰਗ ਦੇ ਨਾਲ ਇਹਦੀ ਜਿਹੜੀ
ਜਿੰਨੀ ਆਊਟਕਮ ਆ ਉਹਨੂੰ ਪਿਊਰੀਫਾਈ ਕੀਤਾ ਜਾਏ ਤੇ ਗਵਰਨਮੈਂਟ ਹੀ ਕਰ ਸਕਦੀਆਂ। ਸਾਡੇ ਕੋਲ ਤਾਂ ਕੋਈ ਰਿਸੋਰਸ ਜਾਂ ਸੋਰਸ ਹੈ ਨਹੀਂਗਾ ਕਿ ਅਸੀਂ ਇੰਨੀ ਵੱਡੀ ਇਨਵੈਸਟੀਗੇਸ਼ਨ ਕਰ ਸਕੀਏ। ਗਵਰਨਮੈਂਟਸ ਆ ਜਿਹੜੀਆਂ, ਸਾਡਾ ਕੈਨੇਡਾ ਦਾ ਜੁਡੀਸ਼ਰੀ ਸਿਸਟਮ ਆ ਜਿਹੜਾ ਬਹੁਤ ਸਟਰੋਂਗ ਆ, ਇਸ ਕਰਕੇ ਗਵਰਨਮੈਂਟ ਨੂੰ ਸਿੰਸੀਅਰ ਹੋ ਕੇ ਇਸ ਦੀ ਜਿਹੜੀ ਕਮਿਸ਼ਨ ਆਫ ਇਨਕੁਆਇਰੀ ਆ ਉਹ ਕਰਵਾਉਣੀ ਚਾਹੀਦੀ ਆ। ਪਰਿਵਾਰਾਂ ਨੂੰ ਅਸੀਂ ਦੱਸਣਾ ਚਾਹੁੰਦੇ ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਆ ਤੇ ਇਹ ਐਪੀਸੋਡ ਆ ਜਿਹੜਾ ਬੰਦ ਨਹੀਂ ਹੋ ਸਕਦਾ ਜਦ ਤੱਕ ਇਹਦਾ ਜਿਹੜਾ ਕੰਕਲੂਜਨ ਆ ਉਹ ਪ੍ਰੋਪਰਲੀ ਨਿਕਲ ਨਹੀਂ ਸਕਦਾ। ਹੁਣ ਵੀ ਨੈਸ਼ਨਲ ਪੋਸਟ ਨੇ ਖਬਰਾਂ ਲਿਖੀਆਂ, ਬੇਸ਼ੱਕ ਉਹਨਾਂ ਨੇ ਆਪਣੀ ਸਟੇਰੀਓਟਾਈਪਿੰਗ ਦੇ ਅਨੁਸਾਰ ਆਪਣੇ ਪਿਛਲੇ ਸਾਲਾਂ ਦੇ ਨੋਟਸ ਕੱਢ ਕੇ ਦੁਆਰਾ ਆਰਟੀਕਲ ਬਣਾ ਦਿੱਤਾ, ਪਰ ਇੱਕ ਗੱਲ ਉਹ ਵੀ ਲਿਖਣ ਤੋਂ ਮਜਬੂਰ ਹੋ ਗਏ ਵੀ ਦੇਰ ਆਰ ਸੋ ਮੈਨੀ ਕੁਐਸਚਨਸ ਅਨਐਂਸਰਡ। ਸੋ ਜਿਹੜੇ ਅਨਐਂਸਰਡ ਕੁਐਸਚਨਸ ਨੇ ਅਸੀਂ ਉਹਨਾਂ ਦੇ ਆਨਸਰ ਕਿਉਂ ਨਹੀਂ ਲੱਭਣ ਦੀ ਕੋਸ਼ਿਸ਼ ਕਰਦੇ? ਇਹ ਸਾਡੀ ਕੋਸ਼ਿਸ਼ ਆ। ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਆਪਣੀ ਆਊਟਰੀਚ ਹੁਣ ਤੋਂ ਬਾਅਦ, ਕਿਉਂਕਿ ਹੁਣ ਅਸੀਂ ਪਬਲਿਕਲੀ ਉਹਨਾਂ ਦੇ ਇਸ ਦੁੱਖ ਦੇ ਵਿੱਚ ਸ਼ਰੀਕ ਹੋਏ ਆ, ਅਸੀਂ ਆਪਣੀ ਆਊਟਰੀਚ ਵਧਾਵਾਂਗੇ, ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਕਨਵਿੰਸ ਕਰਾਂਗੇ ਕਿ ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਆ। ਸਾਡੀ ਤੇ ਉਹਨਾਂ ਦੀ ਆਵਾਜ਼ ਅਗਰ ਸਟਰੋਂਗਰ ਹੋ ਜਾਏ ਤਾਂ ਗਵਰਨਮੈਂਟ ਆਫ ਕੈਨੇਡਾ ਨੂੰ ਇਨਕੁਆਇਰੀ ਬਹਾ ਕੇ ਇਹਦੀ ਅਸਲੀਅਤ ਤੱਕ ਪਹੁੰਚਣ ਲਈ ਅਸੀਂ ਉਹਨਾਂ ਨੂੰ ਮਜਬੂਰ ਕਰ ਸਕਦੇ ਹਾਂ। ਇਕੱਲੇ ਤਰਵਿੰਦਰ ਸਿੰਘ ਪਰਮਾਰ ਨੂੰ ਦੋਸ਼ੀ ਠਹਿਰਾ ਕੇ ਮੈਂ ਸਮਝਦਾ ਵੀ ਇਹ ਜਸਟੀਫਿਕੇਸ਼ਨ ਨਹੀਂ ਹੈ, ਉਹਨਾਂ ਲਈ ਵੀ ਇਹ ਜਸਟੀਫਿਕੇਸ਼ਨ ਨਹੀਂ ਹੈ ਜਿਹੜੇ 329 ਲੋਕ ਮਾਰੇ ਗਏ ਨੇ। ਇਹ ਉਹਨਾਂ ਦੇ ਲਈ ਵੀ ਇਨਸਾਫ ਨਹੀਂ ਹੈ ਕਿ ਇੱਕ ਬੰਦੇ ਦੇ ਨਾਂ ਦੇ ਉੱਤੇ ਤੁਸੀਂ ਗੱਲ ਮੜ ਕੇ ਜਿਹੜਾ ਫਾਈਲ ਆ ਉਹਨੂੰ ਕਲੋਜ਼ ਕਰਕੇ ਰੱਖ ਦਿਓ। ਜਿਹੜੇ ਰਿਸਪੌਂਸਿਬਲ ਆ ਇਸ ਜ਼ੁਲਮ ਦੇ, ਕ੍ਰਾਈਮ ਦੇ, ਹੀਨੀਅਸ ਕ੍ਰਾਈਮ ਦੇ, ਉਹ ਨੰਗੇ ਹੋਣੇ ਚਾਹੀਦੇ ਆ, ਰਿਗਾਰਡਲੈਸ ਉਹ ਕੌਣ ਨੇ, ਕੋਈ ਏਜੰਸੀਜ਼ ਨੇ, ਕੋਈ ਗਵਰਨਮੈਂਟਸ ਨੇ, ਕੋਈ ਗਵਰਨਮੈਂਟ ਅਫੀਸ਼ੀਅਲਸ ਨੇ। ਜੇ ਕੈਨੇਡਾ ਦੀਆਂ ਏਜੰਸੀਆਂ ਨੇ ਵੀ ਉਹਦੇ ਵਿੱਚ ਗਲਤੀਆਂ ਕੀਤੀਆਂ ਤਾਂ ਉਹਨਾਂ ਨੂੰ ਵੀ ਬੇਪਰਦ ਕਰਨਾ ਜ਼ਰੂਰੀ ਹੈ। ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਕਿਸੇ ਨੂੰ ਤੁਸੀਂ ਫਾਂਸੀ ਟੰਗ ਦਿਓ, ਪਰ ਇਹ ਗੱਲ ਆ ਜਿਹੜੀ ਇਹ ਤੱਥ ਆ ਜਿਹੜੇ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਆ। ਜੀ ਹੰਸਰਾਜ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਆ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਹੈਗੇ ਆ ਉਹਨਾਂ ਨੂੰ ਵੀ ਜ਼ਰੂਰ ਇਸ ਗੱਲਬਾਤ ਦੇ ਦੌਰਾਨ ਜ਼ਰੂਰ ਇਹ ਗੱਲਬਾਤ ਪਸੰਦ ਆਈ ਹੋਵੇਗੀ ਤੇ ਇਹਦੇ ਵਿੱਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਸੋ ਅੰਤ ਦੇ ਵਿੱਚ ਤੁਹਾਡੇ ਕੋਲੋਂ ਕਮਿਊਨਿਟੀ ਦਾ ਧੰਨਵਾਦ ਕਰਦਾ, ਭੈਣ ਭਰਾ ਜਿਨ੍ਹਾਂ ਨੇ ਸਾਡੀ ਬੇਨਤੀ ਮੰਨ ਕੇ ਇਸ ਮੈਮੋਰੀਅਲ ਸਰਵਿਸ ਦੇ ਵਿੱਚ ਹਾਜ਼ਰੀ ਭਰੀ, ਉਹਨਾਂ ਦਾ ਧੰਨਵਾਦ ਕਰਦਾ। ਤੁਹਾਡਾ ਧੰਨਵਾਦ ਕਰਦਾ। ਡਾਕਟਰ ਸਾਹਿਬ ਨੇ ਵੀ 1-2 ਦਿਨ ਪਹਿਲਾਂ ਇਹਦੇ ਉੱਤੇ ਸੱਚੋ ਸੱਚ ਦੇ ਵਿੱਚ ਇਸ ਨੂੰ ਇਨਕਲੂਡ ਕੀਤਾ ਸੀ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਸਾਡਾ ਆਪਣਾ TV 84 ਆ ਜਿਹੜਾ ਉਹ ਸਾਡੇ ਭਾਈਚਾਰੇ ਦੀਆਂ ਭਾਵਨਾਵਾਂ ਦੀ, ਸਾਡੀ ਲਫ਼ਜ਼ ਨੂੰ, ਸਾਡੀ ਪੌਲਸ ਨੂੰ ਸਮਝਦਾ ਹੋਇਆ ਹਮੇਸ਼ਾ ਹੀ ਅਗਾਂਹ ਵੱਧ ਕੇ ਇਹਦੇ ਵਿੱਚ ਆਪਣਾ ਯੋਗਦਾਨ ਪਾਉਂਦਾ। ਤੁਹਾਡੇ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈਏ ਹੰਸਰਾਜ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇੱਥੇ ਹੀ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਵੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਹਾਂ, TV 84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਇਜਾਜ਼ਤ ਚਾਹਾਂਗੇ। ਅਗਲੇ ਹਫਤੇ ਸੋਮਵਾਰ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।